अस्सलाम वालेकुम। लो जी यारो बेलियो मित्रों सज्जनों ते सहेलियों, तुसीं देख रहे हो एस अहमद पंजाबी। ते पेटियां पुटियां बन लो अपनियां ते आयतल कुर्सी भी पढ़ लो। क्योंकि माई ने गिलास कढ़ लिया अपना। बल्ले नहीं बल्ले, माई ने गिलास कढ़िया और ऐतकी माई ने गिलास कढ़िया अजहर भाईजान दे मुल्क च। नॉर्मली पाकिस्तान च कढ़दी हुंदी आ ਉਹਨਾਂ ਦਿਨਾਂ ਦੇ ਵਿੱਚ ਜਦੋਂ ਤਾਇਨਾਤੀ ਕਰਨੀ ਸੀਗੀ। ਆਪਣਾ ਜਿਹੜਾ ਅੱਜ ਕੱਲ੍ਹ ਕਾਬਜ਼ ਹੈ ਆਪਣਾ ਫਿਰੌਨ ਜਿਹੜਾ ਲੱਗਾ ਅੱਜ ਕੱਲ੍ਹ ਪਾਕਿਸਤਾਨ ਦਾ, ਉਹਦੀ ਜਦੋਂ ਤਾਇਨਾਤੀ ਹੋਣੀ ਸੀਗੀ ਉਦੋਂ ਮਾਈ ਗਲਾਸ ਕੱਢ ਕੇ ਫਿਰਦੀ ਸੀ, ਜਾਂ ਫਿਰ ਬਾਜਵੇਂ ਨਾਲ ਜਦੋਂ ਹਿਸਾਬ ਕਿਤਾਬ ਲੱਗਾ ਅਤੇ ਉਦੋਂ ਮਾਈ ਗਲਾਸ ਕੱਢ ਕੇ ਫਿਰਦੀ ਸੀ। ਅਤੇ ਜਦੋਂ ਮਾਈ ਨੇ ਗਲਾਸ ਕੱਢਿਆ ਉਹਦਾ ਨਤੀਜਾ ਜਿਹੜਾ ਨਾ ਉਹ ਸਾਨੂੰ ਸਮਝ ਆ ਗਈ ਕਿ ਲੋ ਜੀ ਆਹ ਗੇਮ ਪੈਣ ਵਾਲੀ ਆ। ਅਤੇ ਉਹ ਗੇਮ ਪੈ ਗਈ। ਅਤੇ ਆਖਰੀ ਵਾਰੀ ਗਲਾਸ ਤਾਂ ਉਦੋਂ ਹੀ ਨਿਕਲਿਆ ਸੀ ਜਦੋਂ ਤਾਇਨਾਤੀ ਹੋਈ। ਅਤੇ ਉਹਦੇ ਬਾਅਦ ਮਾਈ ਨੇ ਹੁਣ ਗਲਾਸ ਕੱਢਿਆ ਔਰ ਹੁਣ ਜਾ ਕੇ ਕੱਢਿਆ ਅਜ਼ਹਰ ਭਾਈਜਾਨ ਦੇ ਮੁਲਕ ਵਿੱਚ। ਲੋਕ ਕਹਿੰਦੇ ਕਿ ਯਾਰ ਅਜ਼ਹਰ ਭਾਈਜਾਨ ਕੌਣ ਹੈ ਯਾਰ। ਦੇਖੋ ਆ ਅਜ਼ਹਰ ਭਾਈਜਾਨ ਜਿਹੜਾ ਨਾ ਇਹ ਮੀਆਂ ਮੁਹੰਮਦ ਨਵਾਜ਼ ਸ਼ਰੀਫ ਦਾ ਵੱਡਾ ਭਰਾ ਅਜ਼ਹਰ ਭਾਈਜਾਨ। ਹਾਂਜੀ, ਉੱਥੇ ਜਾ ਕੇ ਪਤਾ ਨਹੀਂ ਕੀ ਗੁਰ ਖਿਲਾਉਂਦੇ ਨੇ। ਉੱਥੇ ਹੁਣ ਮਾਈ ਨੇ ਗਲਾਸ ਕੱਢਿਆ ਔਰ ਬਾਬਾ ਜੀ ਫਰਮਾਉਂਦੇ ਨੇ ਕਿ ਅੱਲਾ ਖੈਰ ਕਰੇ ਹੁਣ ਅਜ਼ਹਰ ਭਾਈਜਾਨ ਦੀ। ਇਹ ਨਾ ਹੋਵੇ ਮਾਈ ਉੱਥੇ ਕੋਈ ਬੰਦਾ ਘੇਰ ਲਵੇ। ਮੈਂ ਕੀ ਬਾਬਾ ਜੀ ਕਹਿੰਦੇ ਵਕਤ ਜਿਹੜਾ ਨਾ ਤਾਰੀਖ ਗਵਾਹ ਵਾ ਕਿ ਮਾਈ ਨੇ ਜਦੋਂ ਗਲਾਸ ਕੱਢਿਆ ਕੋਈ ਨਾ ਕੋਈ ਬੰਦਾ ਹੀ ਘੇਰੇ ਜਾਂ ਕੋਈ ਨਾ ਕੋਈ ਜਰਨੈਲ ਘੇਰਿਆ। ਮੈਂ ਕਿਹਾ ਬਾਬਾ ਜੀ ਉਹ ਆਪਣਾ ਹੁਣ ਅਜ਼ਹਰ ਭਾਈਜਾਨ ਦੇ ਮੁਲਕ ਵਿੱਚ ਉੱਥੇ ਜਰਨੈਲਾਂ ਦਾ ਕੀ ਲੈਣਾ ਦੇਣਾ। ਬਾਬਾ ਜੀ ਕਹਿੰਦੇ ਲੈਣਾ ਦੇਣਾ ਹੈ ਉੱਥੇ ਵੀ ਬਹੁਤ ਜ਼ਿਆਦਾ। ਹਾਂ, ਹਰ ਮਾਈ ਦਾ ਲੈਣਾ ਦੇਣਾ ਹਰ ਜਗ੍ਹਾ 'ਤੇ। ਅਤੇ ਉਹ ਮਾਈ ਦੇ ਤੁਹਾਨੂੰ ਪਤਾ ਕਿ ਆਪਣਾ ਗਰੁੱਪ ਲੈ ਕੇ ਗਈ ਹੋਈ ਆ। ਆਪਣਾ ਨੋਰਮਲੀ ਪਹਿਲੇ ਗਰੁੱਪ ਲੈ ਕੇ ਲੋਕ ਦੁਬਈ ਜਾਂਦੇ, ਮਾਈ ਉੱਥੇ ਚਲੀ ਗਈ ਗਰੁੱਪ ਲੈ ਕੇ। ਉਹ ਗਰੁੱਪ ਹੁਣ ਉੱਥੇ ਚੱਲਦਾ ਫਿਰਦਾ ਸਾਨੂੰ ਨਜ਼ਰ ਆਇਆ, ਦਾਵਤਾਂ ਲਾਉਂਦਾ ਰੈਸਟੋਰੈਂਟਾਂ ਦੇ ਵਿੱਚ ਔਰ ਖੜਾ ਤਸਵੀਰਾਂ ਬਣਵਾਉਂਦਾ। ਆਹ ਇੱਦਾਂ ਅਜੀਬੋ ਗਰੀਬ ਕਿਸਮ ਦਾ, ਯਕੀਨ ਕਰੋ ਲੱਗਦਾ ਹੀ ਨੀਗਾ ਕਿ ਮਤਲਬ ਪਾਕਿਸਤਾਨੀ ਗਰੁੱਪ ਉੱਥੇ ਗਿਆ। ਇਹ ਲੱਗਦਾ ਕੋਈ ਮੇਰਾ ਮਤਲਬ ਪਤਾ ਨਹੀਂ ਕਿੱਥੇ ਦਾ ਕੋਈ ਅਰਬ ਮੁਲਕ ਦਾ, ਕੋਈ ਕਤਰ ਦਾ ਕੋਈ ਗਰੁੱਪ ਆ ਜਿਹੜਾ ਕਿ ਉੱਥੇ ਪਹੁੰਚਿਆ। ਹਾਲਾਂਕਿ ਪਾਕਿਸਤਾਨੀ ਗਰੁੱਪ ਮਾਈ ਲੈ ਗਈ ਹੈ ਨਾਲ ਆਪਣੀਆਂ ਉਹ ਸਹੇਲੀਆਂ ਕਹਿ ਲਓ, ਉਹਨੂੰ ਨੌਕਰਾਣੀਆਂ ਕਹਿ ਲਓ, ਉਹ ਨਾਲ ਲੈ ਕੇ ਗਈ ਆ। ਅਤੇ ਉਹ ਤਸਵੀਰਾਂ ਵਗੈਰਾ ਤਾਂ ਬਹੁਤ ਆ ਰਹੀਆਂ, ਵੀਡੀਓਜ਼ ਬਹੁਤ। ਲੇਕਿਨ ਆਹ ਗਲਾਸੀ ਵਾਲੀ ਜਿਹੜੀ ਹੈ ਨਾ ਮਾਈ ਗਲਾਸੀ ਵਾਲੀ, ਮਾਈ ਤੰਦੂਰ ਵਾਲੀ, ਮਾਈ ਜਰਨੈਲੀ ਟਿੱਕਿਆਂ ਵਾਲੀ, ਮਾਈ ਕਤਰੀ ਕਬਾਬਾਂ ਵਾਲੀ ਅਤੇ ਮਾਈ ਗਲਾਸੀ ਵਾਲੀ ਜਿਹੜੀ ਆ ਹੁਣ ਮਾਈ ਜਹਾਜ਼ ਵਾਲੀ ਵੀ। ਵੈਸੇ ਨਾਂ ਤਾਂ ਬਹੁਤ ਆ ਲੇਕਿਨ ਉਹ ਇੱਕ ਨਾਂ ਜਿਹੜਾ ਨਾ ਉਹ ਤਾਂ ਪੂਰਾ ਕਰ ਦਿੱਤਾ ਮਾਈ ਨੇ। ਉਹ ਜਿਹੜਾ ਤੰਦੂਰ ਵਾਲਾ ਮੈਂ ਕਹਿੰਦਾ ਸੀ ਕਿ ਯਾਰ ਆ ਮਾਈ ਤੰਦੂਰ ਵਾਲੀ, ਉਹ ਮਾਈ ਨੇ ਸਾਬਤ ਕਰਤਾ ਕਿ ਮਾਈ ਵਾਕਈ ਤੰਦੂਰ ਵਾਲੀ ਆ। ਮਾਈ ਗਲਾਸੀ ਗਲਾਸ ਫੜ ਕੇ ਫਿਰਨ ਡਈ ਆ। ਅਤੇ ਬਾਬਾ ਜੀ ਫਰਮਾਉਂਦੇ ਨੇ ਕਿ ਮੈਨੂੰ ਲੱਗਦਾ ਹੈ ਕਿ ਕੋਈ ਬਹੁਤ ਬੜੀ ਖਬਰ ਆਉਣ ਵਾਲੀ ਆ। ਮੈਂ ਕਿਹਾ ਬਾਬਾ ਜੀ ਕਿੱਥੋਂ? ਬਾਬਾ ਜੀ ਕਹਿੰਦੇ ਅਜ਼ਹਰ ਭਾਈਜਾਨ ਦੇ ਮਤਲਬ। ਮੈਂ ਬਾਬਾ ਜੀ ਉੱਥੇ, ਬਾਬਾ ਜੀ ਕਹਿੰਦੇ ਮੈਨੂੰ ਲੱਗਦਾ ਉੱਥੇ ਵੀ ਕੋਈ ਤਾਇਨਾਤੀ ਹੋਣ ਵਾਲੀ ਆ ਅਤੇ ਮਾਈ ਨੇ ਗਲਾਸ ਕੱਢ ਕੇ ਉੱਥੇ ਵੀ ਇੱਕ ਆਪਣਾ ਹੀ ਬੰਦਾ ਲਵਾਉਗੀ ਮਾਈ। ਹੋ ਸਕਦਾ ਕਿ ਵੀ ਇੱਧਰੋਂ ਕੋਈ ਗੇਮ ਖਰਾਬ ਹੋ ਜਾਏ ਫਿਰ ਦੂਜੇ ਮੁਲਕ 'ਚ ਆਪਣਾ ਕੋਈ ਬੰਦਾ ਹੋਣਾ ਚਾਹੀਦਾ। ਮੈਂ ਕਿਹਾ ਬਾਬਾ ਜੀ ਬੰਦੇ ਦਾ ਮਤਲਬ ਕੀ? ਬਾਬਾ ਕਹਿੰਦੇ ਜਰਨੈਲ। ਉੱਥੇ ਵੀ ਕੋਈ ਜਰਨੈਲ ਹੋਣਾ। ਉਹ ਹਿਸਾਬ ਕਿਤਾਬ ਲਾ ਕੇ ਮਾਈ ਨੇ ਗਲਾਸੀ ਕੱਢ ਕੇ ਉੱਥੇ ਅਤੇ ਲਾਈ। ਉੱਥੇ ਮਾਈ ਜਿਹੜੀ ਨਾ ਖੜੀ ਹੋ ਕੇ ਉੱਥੇ ਕਹਿ ਰਹੀ ਆ ਕਿ ਪਤਾ ਨਹੀਂ ਕੀ ਗੱਲ ਕਰ ਰਹੀ ਆ ਕਿ ਜੀ ਆਪਣਾ ਲਾਈਵ ਸਟੋਰੀ ਉੱਥੇ ਦਿਖਾ ਰਹੀ ਆ ਲੋਕਾਂ ਨੂੰ। ਉਹ ਕੀ ਕਹਿ ਰਹੀ ਆ ਮਾਈ ਅਤੇ ਕੀ ਲਾਈਵ ਸਟੋਰੀ ਆ ਪਿੱਛੇ ਪਾਕਿਸਤਾਨ ਦੇ ਵਿੱਚ ਜਿਹੜੀ ਲਾਈਵ ਸਟੋਰੀ ਛੱਡ ਕੇ ਆਈ ਆ ਮਾਈ, ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਚੈੱਕ ਕਰ ਲਓ ਜ਼ਰਾ। ये स्कूल का हाल है क्लास का। छोटे छोटे बच्चे हैं और सुबह के पंखे बंद करवाए हैं इन्होंने। इन बच्चों का क्या कसूर है ये देखें। ये पंखे क्यों बंद है? स्कूलों का हाल है कि पखे नहीं चल रहे, पखे बंद किए हुए कि बिल आंदा और बच्चे देखो तो छोटे छोटे बच्चे बैठे आ। वो बेचारे इतनी गर्मी दे विच पसीने ਨਾਲ ਸ਼ਰਾਬੂਰ। ਉਹ ਕੀ ਪੜ੍ਹਨਾ ਉਹਨਾਂ ਨੇ ਅਤੇ ਕੀ ਉਹ ਜਿਹੜੀਆਂ ਉੱਥੇ ਟੀਚਰ ਨੇ ਉਹਨਾਂ ਨੇ ਪੜ੍ਹਾਉਣਾ ਬੱਚਿਆਂ ਨੂੰ। ਹਾਂ, ਔਰ ਮਾਈ ਉੱਥੇ ਯਸ਼ ਹੀ ਕਰ ਰਹੀ ਹੈ ਗਰੁੱਪ ਲਿਜਾ ਕੇ ਆਪਣਾ। ਔਰ ਪਿੱਛੇ ਆਹ ਛੱਡ ਕੇ ਆਈ ਹੈ ਮਾਈ। ਆਹ ਲਾਈਵ ਸਟੋਰੀ ਆਹ ਦਿਖਾ ਰਹੀ ਹੈ ਸਾਰਿਆਂ ਨੂੰ। ਆਹ ਦਿਖਾ ਰਹੀ ਹੈ ਕਿ ਲੋ ਜੀ ਆਹ ਚੱਲ ਰਿਹਾ, ਪਿੱਛੇ ਛੱਡ ਕੇ ਆਈਆਂ ਅਤੇ ਗਟਰ ਉਬਲ ਰਹੇ ਆ। ਹਾਂਜੀ, ਮਾਈ ਦੀਆਂ ਤਸਵੀਰਾਂ ਲੱਗੀਆਂ ਉੱਥੇ, ਤਸ਼ਹੀਰ ਮਾਈ ਦੀ ਪੂਰੀ ਆ ਅਤੇ ਕੰਮ ਟਗੇ ਦਾ ਨਹੀਂ, ਬਲਕਿ ਜਿਹੜਾ ਕੰਮ ਕੋਈ ਠੀਕ ਵੀ ਸੀ ਉਹਦਾ ਵੀ ਬੇੜਾ ਗਰਕ ਮਾਈ ਨੇ ਕਰਕੇ ਰੱਖ ਦਿੱਤਾ। ਆਹ ਜਾ ਕੇ ਮਾਈ ਦੱਸ ਰਹੀ ਹੈ ਕਿ ਦੇਖੋ ਆਹ ਮੇਰੀ ਸਰਕਾਰ ਆ, ਆਹ ਮੇਰੀ ਗੁੱਡ ਗਵਰਨੈਂਸ ਆ ਜਿਹੜੀ ਮੈਂ ਉੱਥੇ ਛੱਡ ਕੇ ਆਈ। ਤਾਂ ਆਹ ਜਿਹੜਾ ਸਾਰਾ ਕ੍ਰੈਡਿਟ ਆ ਉਸ ਬੰਦੇ ਨੂੰ ਜਿਹਨੇ ਮਾਈ ਨੂੰ ਲਾਇਆ ਇੱਥੇ
ਤੇ ਬਾਬਾ ਜੀ ਕਹਿੰਦੇ ਉਸ ਬੰਦੇ ਦਾ ਆਪਣੀ ਜਿਹੜੀ ਮੇਰਾ ਮਤਲਬ ਕ੍ਰੈਡਿਟ ਆ ਉਹ ਵੀ ਮੇਰਾ ਮਤਲਬ ਸਿਫਰ ਹੀ ਆ। ਕੱਖ ਨਹੀਂ ਉਹਨੇ ਕੀਤਾ, ਜਿੰਨਾ ਉਹਨੇ ਬੇੜਾ ਗਰਕ ਕੀਤਾ ਪੂਰੇ ਮੁਲਕ ਦਾ ਉਹਨਾਂ ਹੀ ਮਾਇਰੇ ਕਰ ਦਿੱਤਾ। ਤੇ ਹਿਸਾਬ ਬਰਾਬਰ ਹੀ ਇਹਨਾਂ ਦਾ, ਲਾਣ ਵਾਲਿਆਂ ਦਾ ਤੇ ਲੱਗਣ ਵਾਲਿਆਂ ਦਾ। ਜਿਹੋ ਜਿਹੇ ਆ 2 ਨੰਬਰ ਲੱਗਣ ਵਾਲੇ, ਉੱਦਾਂ ਦੇ 2 ਨੰਬਰ ਇਹਨਾਂ ਨੂੰ ਲਾਣ ਵਾਲੇ ਫੇੜੇ ਇਹਨਾਂ ਦੇ ਗਰਕ ਹੋਣ। ਆਹ ਸਾਰਾ ਹਿਸਾਬ ਕਿਤਾਬ ਉੱਥੇ ਚੱਲ ਰਿਹਾ ਜਨਾਬ। ਤੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਨੇ ਨਾ ਉਹ ਇਤਲਾਹਾਂ ਆ ਰਹੀਆਂ ਨੇ ਕਿ ਜਿੱਦਾਂ ਹੀ ਮਾਈ ਨੇ ਵਾਪਸ ਆਉਣਾ ਤੇ ਇੱਥੇ ਜਨਾਬ ਹੋਣ ਲੱਗਾ ਹੁਣ ਨਵੇਂ ਇਲੈਕਸ਼ਨਾਂ ਦਾ ਐਲਾਨ। ਜੀ ਹਾਂ, ਔਰ ਨਵੇਂ ਇਲੈਕਸ਼ਨ ਜਿਹੜੇ ਆ ਉਹ ਕਹਿ ਰਿਹਾ ਕਿ ਜੀ ਮਾਈ ਨੂੰ ਉਹਦੇ ਜਨਾਬ ਜਿਤਵਾ ਕੇ ਫਾਰਮ ਹੈ ਇਹਨਾਂ ਦਾ ਫਾਰਮ 47, ਇੱਧਰ ਉੱਧਰ ਨਹੀਂ, ਫਾਰਮ 47 ਤੇ ਮਾਈ ਨੂੰ ਜਿਤਵਾ ਕੇ ਜਿਹੜਾ ਨਾ ਅਵਾਮੀ ਮੈਂਡੇਟ ਤਾਂ ਹੈ ਨਹੀਂ, ਕੌਮ ਨੇ ਵੋਟ ਦੇਣਾ ਕੋਈ ਨਹੀਂ, ਇਹਨਾਂ ਨੂੰ ਪਤਾ ਵਾ। ਤੇ ਉਹ ਮਾਈ ਨੂੰ ਲਾ ਦਿੱਤਾ ਜਾਏਗਾ ਜਨਾਬ ਵਜ਼ੀਰ ਆਜ਼ਮ, ਤੇ ਜਿਹਨੇ ਲਾਣਾ ਆਪ ਉਹ ਸਦਰ ਲੱਗ ਜਾਏਗਾ। ਚੀਚੇ ਚੀਚ ਘਨੇਰੀਆਂ 2 ਤੇਰੀਆਂ ਤੇ 2 ਮੇਰੀਆਂ। ਤੇ ਪਬਲਿਕ ਜਿਹੜੀ ਆ ਉਹ ਪਹਿਲੇ ਹੀ ਰਾਜ਼ੀ ਖੁਸ਼ੀ ਆ ਕਿ ਵੀ ਜੋ ਵੀ ਕਰਦੇ ਆ ਕਰਦੇ ਹੋ, ਅਸੀਂ ਸਾਡੇ ਬਸ 'ਚ ਹੈ ਕੁਛ ਨਹੀਂ, ਜੋ ਕਰਨਾ ਕਰੋ। ਪਬਲਿਕ ਜਿਹੜੀ ਆ ਉਹਨੇ ਆਪਣਾ ਸਿਆਪਾ ਮੁਕਾਇਆ ਹੋਇਆ। ਤੇ ਉਹਦੇ ਬਾਅਦ ਜਨਾਬ ਬੜੀ ਵੱਡੀ ਡਿਵੈਲਪਮੈਂਟ ਹੋਈ ਹੈ। ਔਰ ਬੜੀ ਡਿਵੈਲਪਮੈਂਟ ਕੀ ਆ ਉਹ ਜਨਾਬ ਹੋਈ ਆ ਕਿ ਜਵਾਦ ਨੇ ਆਪਣਾ ਬਦਲਾ ਲੈ ਲਿਆ। ਔਰ ਜਵਾਦ ਹੋਈ ਮਹਿੰਦੀ ਦੀ ਰਾਤ ਵਾਲਾ, ਉਹਨੇ ਮਹਿੰਦੀ ਵਾਲੇ ਰਾਤ ਜਿਹੜੀ ਆ ਉਹਨੇ ਪ੍ਰੈਸ ਕਾਨਫਰੰਸ ਕੀਤੀ ਜਨਾਬ ਅੱਜ। ਤੇ ਬਾਬਾ ਜੀ ਕਹਿੰਦੇ ਕਿਹਦੀ ਮਹਿੰਦੀ? ਮੈਂ ਕਿਹਾ ਬਾਬਾ ਜੀ ਹੋ ਸਕਦਾ ਡੱਡੂ ਦੀ ਮਹਿੰਦੀ ਹੋਵੇ। ਬਾਬਾ ਜੀ ਕਹਿੰਦੇ ਡੱਡੂ ਦੇ ਬਾਪੂ 'ਚ ਫਿਰਨ ਡਿਆ। ਮੈਂ ਕਿਹਾ ਹੋ ਸਕਦਾ ਉੱਥੇ ਉਹਦਾ ਕੋਈ ਰਿਸ਼ਤਾ ਹੋਵੇ। ਬਾਬਾ ਜੀ ਕਹਿੰਦੇ ਤੈਨੂੰ ਲਵੇ ਮੌਲਾ, ਤੈਨੂੰ ਕੀੜੇ ਪੈਣ, ਕਿਉਂ ਮੈਨੂੰ ਹਾਰਟ ਅਟੈਕ ਕਰਵਾਵਾਂ? ਮੈਂ ਕਿਹਾ ਨਹੀਂ ਬਾਬਾ ਜੀ ਉਹ ਵੈਸੇ ਹੀ ਮੈਂ ਗੱਲ ਕਰ ਰਿਹਾ, ਡੱਡੂ ਦੀ ਕਿੱਥੇ ਐ ਇਸ ਉਮਰ ਦੇ ਵਿੱਚ ਹੋਣੀ, ਉਹ ਜੀ ਹੋਈ ਤਾਂ ਤੁਹਾਡੇ ਨਾਲ ਹੀ ਹੋਈ, ਹੋਰ ਕਿਤੇ ਨਹੀਂ ਹੁੰਦੀ। ਤਾਂ ਉਹ ਜਨਾਬ ਉਹਨੇ ਆਪਣਾ ਪ੍ਰੈਸ ਕਾਨਫਰੰਸ ਕੀਤੀ ਤੇ ਬਾਬਾ ਜੀ ਕਹਿੰਦੇ ਉਹਦੇ 'ਚ ਫਿਰ ਮਹਿੰਦੀ ਦੀ ਰਾਤ ਸੁਣਾਇਆ ਹੋਣਾ। ਮੈਂ ਕਿਹਾ ਨਹੀਂ ਯਾਰ ਇੱਦਾਂ, ਬਾਬਾ ਜੀ ਕਹਿੰਦੇ ਕਿਤੇ ਵੀ ਸੁਣਾ ਸਕਦਾ ਉਹਦਾ ਕੋਈ ਪਤਾ ਨਹੀਂ, ਉਹ ਜਲਸੇ ਜਾਂਦਾ ਉੱਥੇ ਸੁਣਾ ਦਿੰਦਾ, ਕਿਤੇ 4 ਔਰਤਾਂ ਇਕੱਠੀਆਂ ਹੋ ਜਾਣ ਉੱਥੇ ਸ਼ੁਰੂ ਹੋ ਜਾਂਦਾ ਮਹਿੰਦੀ ਦੀ ਰਾਤ। ਔਰ ਗਾਣਾ ਵੀ ਇੱਕੋ ਹੀ ਆ, 20 ਸਾਲ ਹੋ ਗਏ ਉਹ ਫਿਰ ਰੰਡੀ ਰੋਣਾ ਰਹੀ ਜਾਂਦਾ। ਕੋਈ ਨਵਾਂ ਬਣਾ ਲਾ ਯਾਰ ਗਾਣਾ ਕੋਈ ਅਜੀਬ ਹੋ ਗਈ। ਮੈਂ ਕਿਹਾ ਨਹੀਂ ਬਣਾਏ 2-3 ਗਾਣੇ ਬਣਾਏ ਉਹਨੇ, ਬਸ ਚੱਲੇ ਨਹੀਂ ਉਹ। ਇਹ ਪ੍ਰੋਬਲਮ ਆ। ਬਾਬਾ ਜੀ ਕਹਿੰਦੇ ਬਿਲਕੁਲ ਉੱਦਾਂ ਜਿੱਦਾਂ ਇਹਦੀ ਪਾਰਟੀ ਨਹੀਂ ਚੱਲੀ, ਉੱਦਾਂ ਜਿੱਦਾਂ ਇਹਦੇ ਗਾਣੇ ਨਹੀਂ ਚੱਲੇ, ਇੱਕੋ ਜਿਹਾ ਹਿਸਾਬ ਆ। ਤੇ ਉਹ ਜਨਾਬ ਬੈਠਾ ਆ ਕੇ ਪ੍ਰੈਸ ਕਾਨਫਰੰਸ ਕੀਤੀ, ਕੋਈ ਸਵਾਲ ਹੋਇਆ ਉਹਦੇ ਕੋਲ ਤੇ ਉਹਨੇ ਜਨਾਬ ਟਿਕਾ ਕੇ ਜਵਾਬ ਦਿੱਤਾ ਵਾ ਇਕਰਾਰ ਨੂੰ। ਹਾਂਜੀ ਇਕਰਾਰ ਉਹੀ ਜਿਹੜਾ ਕਿ ਅੱਜ ਕੱਲ੍ਹ ਜਿਮ ਜਾ ਰਿਹਾ ਤੇ ਉੱਥੇ ਆਪਣਾ ਛੋਟੀਆਂ ਛੋਟੀਆਂ ਪਲੇਟਾਂ ਚੁੱਕੇ ਤਾਂ ਮੂੰਹ ਇੱਦਾਂ ਦਾ ਬਣਾ ਰਿਹਾ ਜਿੱਦਾਂ ਪਤਾ ਨਹੀਂ ਕਿੰਨੀਆਂ ਵੱਡੀਆਂ ਪਲੇਟਾਂ ਚੁੱਕੇ, ਕੱਖ ਨਹੀਂ ਪਿੱਛੇ। ਹਾਂਜੀ ਆਹ ਉਦਾਹਰਿਆ ਕਿਆ ਦੇ। ਬਾਬਾ ਜੀ ਕਹਿੰਦੇ ਯਾਰ ਆ ਮੇਰਾ ਮਤਲਬ ਹੈ ਕਿ 4 ਪਲੇਟਾਂ ਨਹੀਂ ਚੁੱਕ ਸਕਦਾ ਬੰਦਾ, ਇਹ ਜਿਹੜੀਆਂ ਨੇ 3 ਕਸ਼ਤੀਆਂ ਚੁੱਕੀਆਂ ਹੋਈਆਂ, ਉਹ ਮੈਂ ਮਤਲਬ ਕਿੱਦਾਂ ਮੈਨੇਜ ਕਰ ਸਕਦਾ ਯਾਰ, ਇਹ ਬੜਾ ਔਖਾ ਕੰਮ। ਮੈਨੂੰ ਨਹੀਂ ਲੱਗਦਾ ਕਿ ਇਕੱਲੇ ਦਾ ਕੰਮ। ਬਾਬਾ ਜੀ ਕਹਿੰਦੇ ਇਹਨੇ ਵੀ ਹੈਲਪਰ ਰੱਖਿਆ ਹੋਣਾ ਨਾਲ। ਮੈਂ ਕਿਹਾ ਬਾਬਾ ਜੀ ਕਰ। ਬਾਬਾ ਜੀ ਕਹਿੰਦੇ ਉਹ ਕਸ਼ਤੀਆਂ ਦੀ ਦੇਖਭਾਲ ਕਰ, ਇਹਦੇ ਕੋਲ ਤਾਂ ਕਿੱਥੇ, ਇਹਦੇ ਕੋਲ ਚੱਪੂ ਨਹੀਂ ਚੁੱਕ ਹੁੰਦਾ। ਆਹ ਦੇਖ ਲੈ ਕੀ ਕਰੀ ਜਾ ਰਿਹਾ। ਮੈਂ ਕਿਹਾ ਹਾਂਜੀ ਆਹ ਤੇ ਜੋ ਕਰੀ ਜਾ ਰਿਹਾ, ਲੇਕਿਨ ਇਹਦੇ ਨਾਲ ਜੋ ਕੀਤੀ ਆ ਉਹਨੇ ਆਪਣਾ ਬਦਲਾ ਲੈ ਕੇ। ਤੁਹਾਨੂੰ ਯਾਦ ਹੋਏਗਾ ਏਅਰਪੋਰਟ 'ਤੇ ਆਹ ਇਕਰਾਰ ਨੇ ਕਿਹਾ ਸੀਗਾ ਕਿ ਵੀ ਉਹ ਕੀ ਉਹਦਾ ਵੀ ਜਿਹਨੇ ਕਿਹਾ ਸੀਗਾ ਉਹ ਬੰਦੇ ਨੇ ਉੱਥੇ ਏਅਰਪੋਰਟ 'ਤੇ ਕਿ ਵੀ ਆਹ ਇਕਰਾਰ ਵੀ ਉਹ ਜਵਾਦ ਵਾਂਗੂ ਜ਼ਲੀਲ ਹੋਏਗਾ। ਹਾਂ ਉਹ ਫਿਰ ਇਹਨੇ ਜ਼ਲੀਲ ਹੋ ਕੇ ਦਿਖਾਇਆ, ਇਕਰਾਰ ਨੇ ਜ਼ਲੀਲ ਹੋ ਕੇ ਦਿਖਾਇਆ ਕਿ ਦੇਖੋ ਆ ਜੋ ਉਹਨੇ ਕਿਹਾ ਸੀਗਾ ਉਹ ਸੱਚਾ ਸੀ। ਸਾਰੀ ਦੁਨੀਆ ਦੇ ਵਿੱਚ ਜਿਹੜਾ ਨਾ ਉਹ ਜ਼ਲੀਲ ਹੋਇਆ। ਤੇ ਉਹ ਜਿਹੜੀ ਆਪਣਾ ਇਹਨੇ ਕਿਹਾ ਸੀ ਬਾਹਰ ਆ ਕੇ ਫੈਲਾਤੀ ਗੱਲ ਕਿ ਜਿੱਦਾਂ ਜਵਾਦ ਜ਼ਲੀਲ ਹੋਇਆ। ਹੁਣ ਜਵਾਦ ਲਾਜ਼ਮੀ ਕਰ ਰਿਹਾ ਉਹਨੂੰ ਗੁੱਸਾ ਤੇ ਹੋਣਾ ਨਾ ਕਿ ਯਾਰ ਮੇਰਾ ਇਹਦੇ 'ਚ ਤਾਲੁਕ ਹੀ ਕੋਈ ਨਹੀਂ, ਤੂੰ ਏਅਰਪੋਰਟ 'ਤੇ ਜਾ ਰਿਹਾ, ਇੱਕ ਬੰਦੇ ਨੇ ਕੋਈ ਗੱਲ ਕੀਤੀ, ਮੇਰਾ ਨਾਂ ਲੈਤਾ ਉਹਦੇ 'ਚ, ਗੱਲ ਖਤਮ। ਤੂੰ ਚੁੱਕ ਕੇ ਸਾਰੀ ਦੁਨੀਆ 'ਚ ਫੈਲਾਤੀ ਕਿ ਜਵਾਦ ਜ਼ਲੀਲ ਆਦਮੀ ਹੈ। ਉਹ ਜ਼ਲੀਲ ਹੋਇਆ। ਉਹ ਕਹਿੰਦੇ ਇੱਦਾਂ ਹੀ ਤੂੰ ਜ਼ਲੀਲ। ਹੁਣ ਉਹਨੂੰ ਗੁੱਸਾ ਸੀਗਾ ਬੜਾ ਠੀਕ ਠਾਕ ਕਿਸਮ ਦਾ। ਤੇ ਉਹ ਜਨਾਬ ਹੁਣ ਉਹਨੇ ਪ੍ਰੈਸ ਕਾਨਫਰੰਸ ਕੀਤੀ ਤੇ ਕੋਈ ਸਵਾਲ ਕੋਈ ਹੋਇਆ ਤੇ ਉਹਨੇ ਕਿਹਾ ਲੋ ਜੀ ਆ ਇਕਰਾਰ ਜਿਹੜਾ ਨਾ ਅਗਰ ਇਹ ਸੋਸ਼ਲਿਸਟ ਬਣ ਜਾਏ ਤੇ ਇਹ ਸਾਡੀ ਪਾਰਟੀ ਜਿਹੜੀ ਹੈ ਨਾ ਉਹ ਆ ਕੇ ਜੁਆਇਨ ਕਰ ਲਵੇ ਤੇ ਫਿਰ ਮੈਨੂੰ ਕਾਬਿਲ ਕਬੂਲ ਹੈ, ਫਿਰ ਉਹਦੇ ਨਾਲ ਮੈਂ ਬਹਿ ਜਾਵਾਂਗਾ। ਵੈਸੇ ਮੈਂ ਉਹਦੇ ਨਾਲ ਨਹੀਂ ਬਹਿਣਾ, ਅਸੀਂ ਉਹ ਤੁਹਾਡਾ ਉਹਦੇ ਨਾਲ ਕੋਈ ਹਿਸਾਬ ਕਿਤਾਬ ਨਹੀਂ ਹੈ। ਤੇ ਉਹ ਉਹਨੇ ਜਿਹੜਾ ਕਹਿ ਤਾ ਉਹਨੂੰ ਕਿ ਬਈ ਤੂੰ ਬਰਾਬਰੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਜਾ। ਹਾਂ ਤੇ ਹੁਣ ਜੇ ਅਗਰ ਉਹ ਬਰਾਬਰੀ ਪਾਰਟੀ 'ਚ ਸ਼ਾਮਿਲ ਹੋ ਜਾਏ ਤੇ ਉਹ ਆਪਣੀ ਜਿਹੜੀ ਉਹਨੇ ਬਣਾਈ ਹੋਈ ਉੱਥੇ ਪਤਾ ਨਹੀਂ ਕੀ ਨਾਮ ਉਹਦਾ, ਆਵਾਮ ਰਾਜ ਪਾਰਟੀ,
ਉਹਦਾ ਕੀ ਬਣੇਗਾ? ਬਾਬਾ ਜੀ ਕਹਿੰਦੇ ਉਹਦਾ ਕੀ ਬਣਨਾ ਯਾਰ, ਦੋਨਾਂ ਦਾ ਇੱਕੋ ਹੀ ਹਿਸਾਬ ਕਿਤਾਬ ਆ। ਇਹ ਖਾਸ ਬਦਲਾ ਨੇ ਅੱਛਾ ਲਿਆ ਵਾ। ਹੁਣ ਦੇਖੋ ਉਹਨੂੰ ਪੁੱਛਣਾ ਚਾਹੀਦਾ ਕਿ ਵੀ ਤੇਰੀ ਪਾਰਟੀ ਪੁਰਟੀ ਚੱਲੀ ਕੋਈ ਨਹੀਂ, ਤੂੰ ਜਾ ਕੇ ਸ਼ਾਮਲ ਹੋ ਜਾ, ਦੋਵੇਂ ਜਣੇ ਤੁਸੀਂ ਬਹਿਰੂਪੀ ਹੋ ਕੰਪਨੀ ਦੇ। ਮੈਂ ਕਹਿੰਦਾ ਯਾਰ ਆ ਕਮ ਸੇ ਕਮ ਦੇਖੋ ਜਵਾਦ ਦੀਆਂ ਕੁਛ ਖਿਦਮਾਤ ਹਨ। ਬਾਬਾ ਜੀ ਕਹਿੰਦੇ ਯਾਰ ਇਹਦੀ ਕੀ ਖਿਦਮਤ? ਮੈਂ ਬਾਬਾ ਜੀ ਉਹ ਮਹਿੰਦੀ ਸ਼ਾਦੀ ਬਰਾਤ ਤੇ ਦੇਖੋ ਕੱਲ੍ਹ ਨੂੰ ਤੁਹਾਡਾ ਵਿਆਹ ਹੋ ਜਾਏ ਡੱਡੂ ਨਾਲ। ਬਾਬਾ ਜੀ ਕਹਿੰਦੇ ਇਨਸ਼ਾਅੱਲਾ ਆਮੀਨ। ਮੈਂ ਕਿਹਾ ਉੱਥੇ ਫਿਰ ਮਹਿੰਦੀ ਵੀ ਰੱਖੋ, ਮਹਿੰਦੀ ਦੇ ਫੰਕਸ਼ਨ ਹੋਣੇ ਆ ਉੱਥੇ, ਮੇਰਾ ਮਤਲਬ ਆ ਗਾਣਾ ਵਜਾਣਾ ਵੀ ਹੋਣਾ, ਤੇ ਉਹ ਫਿਰ ਕੌਣ ਗਾਏਗਾ? ਆ ਫਿਰ ਜਵਾਦ ਨੂੰ ਦਾਵਤ ਦਿਆਂਗੇ, ਜਵਾਦ ਆ ਕੇ ਉੱਥੇ ਮਹਿੰਦੀ ਦੀ ਰਾਤ ਗਾਏਗਾ। ਤੁਹਾਡੀ ਮਹਿੰਦੀ ਬਾਬਾ ਜੀ ਕਹਿੰਦੇ ਲੱਖ ਦੀ ਲਾਨਤ ਹੈ ਜੀ ਮਹਿੰਦੀ ਜਿਹਦੇ ਤੇ ਮੈਨੂੰ ਇਹਨੇ ਬਣਾਉਣਾ ਪਵੇ ਕਿ ਤੂੰ ਆ ਕੇ ਗਾਣਾ ਗਾ। ਬਾਬਾ ਜੀ ਕਹਿੰਦੇ ਮੈਨੂੰ ਕੋਈ ਸ਼ੌਕ ਨਹੀਂ, ਇਹ ਆਪਣਾ 2 ਨੰਬਰ ਕਿਸਮ ਦਾ ਬੰਦਾ ਵਾ, ਇਹ ਉੱਥੇ ਆ ਕੇ ਕੋਈ ਹੋਰ ਗੇਮ ਨਾ ਪਾ ਦੇਵੇ, ਆਪਣੀ ਸਾਥ ਲਾ ਦੇਵੇ, ਇਸ ਕਰਕੇ ਨਹੀਂ। ਮੈਂ ਕਿਹਾ ਫੇਰ ਵੀ ਦੇਖੋ ਆ ਇਹਨੇ ਗਾਣੇ ਗਾਏ, 4 ਗਾਣੇ ਗਾਏ ਆ, ਚਲੋ ਮੂੰਹ ਮੱਥੇ ਚਲੋ ਕੋਈ ਗਾਣੇ ਲੱਗਦੇ ਆ ਇਹਦੇ ਕਦੀ ਕਦੀ, ਤੇ ਉਹ ਜਿਹੜਾ ਨਾ ਇਸ ਕਰਕੇ ਉਹਦੀ ਕੀ ਖਿਦਮਾਤ? ਉਹਦੇ ਕੋਲ ਸਿਰਫ 3 ਕਸ਼ਤੀਆਂ ਨੇ। ਬਾਬਾ ਜੀ ਕਹਿੰਦੇ ਉਹਦੀਆਂ 3 ਕਸ਼ਤੀਆਂ ਜਵਾਦ ਦੀ ਪੂਰੀ ਜ਼ਿੰਦਗੀ ਤੋਂ ਭਾਰੀ। ਮੈਂ ਕਿਹਾ ਨਹੀਂ ਇੱਥੇ ਦੀ ਗੱਲ ਕੀ? ਬਾਬਾ ਜੀ ਕਹਿੰਦੇ ਹਾਂ ਉਹ ਦੇਖੋ ਚੈੱਕ ਤਾਂ ਕਰੋ, ਪੀਸ ਚੈੱਕ ਕਰੋ ਉਹਦੇ, ਜਿੱਦਾਂ ਦੀਆਂ ਕਸ਼ਤੀਆਂ ਮੇਰਾ ਮਤਲਬ ਉਹਨੂੰ ਲੈ ਕੇ ਦਿੱਤੀਆਂ ਕੰਪਨੀ ਨੇ, ਤੇ ਉਹ ਉੱਤੇ ਆ ਵੀ ਹੱਥ ਉੱਤੇ ਆ। ਜਵਾਦ ਨੂੰ ਕਹੋ ਕਿ ਤੂੰ ਜਾ ਕੇ ਸ਼ਾਮਿਲ ਹੋ ਜਾ, ਤੇ ਹੋ ਸਕਦਾ ਕਿ ਹਾਂ ਤੇਰੇ ਕੋਲ 2-4 ਕਸ਼ਤੀਆਂ ਹੋ ਜਾਣ। ਹਾਂ ਜਿੱਦਾਂ ਦਾ ਹਿਸਾਬ ਹੈਰਾਨੀ ਵੇ ਇਹਨਾਂ ਦੀ ਬਗੈਰਤੀ ਬੇਸ਼ਰਮੀ ਜਿਹੜੀ ਆ ਉਹ ਚੱਲਦੀ ਰਹਿੰਦੀ ਆ। ਉਹਦੇ ਬਾਅਦ ਜਨਾਬ ਸੋਸ਼ਲ ਮੀਡੀਆ 'ਤੇ ਮੈਂ ਇੱਕ ਕਲਿੱਪ ਦੇਖ ਕੇ ਹੈਰਾਨ ਹੋ ਗਿਆ। ਅੱਜ ਕੱਲ੍ਹ ਮੈਂ ਹੈਰਾਨ ਹੀ ਹੋ ਰਿਹਾ ਬਸ, ਕਿਉਂਕਿ ਅਜੀਬੋ ਗਰੀਬ ਕਿਸਮ ਦੀਆਂ ਗੱਲਾਂ ਹੋ ਰਹੀਆਂ। ਉਹ ਉੱਥੇ ਇੰਟਰਵਿਊ ਚੱਲ ਰਿਹਾ ਸੀ ਕਿਸੇ ਉਹ ਡਾਂਸਰ ਦਾ, ਹਾਂ ਡਾਂਸਰ ਦਾ, ਨੱਚਣ ਵਾਲੀ ਕਹਿ ਲਓ। ਬਾਬਾ ਜੀ ਕਹਿੰਦੇ ਅਗਰ ਮੈਨੂੰ ਇਜਾਜ਼ਤ ਦੇਵੇ ਤਾਂ ਮੈਂ ਅਸਲੀ ਲਫ਼ਜ਼ ਕਹਾਂ। ਮੈਂ ਕਿਹਾ ਮੈਨੂੰ ਪਤਾ ਤੁਸੀਂ ਕੀ ਕਹਿਣਾ, ਰਹਿਣ ਦਿਓ ਯਾਰ ਐਡੀ ਨਹੀਂ, ਮੇਰਾ ਮਤਲਬ ਚਲੋ ਆਰਟਿਸਟ ਹੈ ਉਹ, ਚਲੋ ਉਹਨੂੰ ਕਹਿੰਦੀ ਹੈ ਚਲੋ ਮੰਨ ਲਓ, ਲੇਕਿਨ ਪ੍ਰੋਬਲਮ ਇਹ ਵਾ ਕਿ ਉਹ ਜਿਹੜੀ ਗੱਲ ਕਰ ਰਹੀ ਆ ਉਹ ਅਜੀਬ ਆ। ਹਾਂ ਕੀ ਅਜੀਬ ਗੱਲ ਆ, ਉਹ ਇਸਲਾਮੀ ਟੱਚ ਦੇ ਰਹੀ ਆ। ਨੱਚਣ ਸੀ ਆ ਕੰਜਰਖਾਨਾ ਨਹੀਂ ਹੁੰਦਾ ਜਿਹੜਾ ਐਜ਼ ਪਰ ਬਾਬਾ ਜੀ, ਆਹ ਕੰਜਰਖਾਨੇ ਨੂੰ ਜਸਟੀਫਾਈ ਕਰਨ ਵਾਸਤੇ ਉਹ ਇਸਲਾਮੀ ਟੱਚ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਹੜਾ ਬੜਾ हैरानकुन। वो की गल कर रही है जरा सुनो। छोटा सा तरीका है, आप वो संभाल लें, इंशाल्लाह आपको अल्लाह ताला इज्जत देगा। एक तो मेहनत से डांस करना, ये नहीं कहना यार डांस ना करो जल्दी जल्दी पैसा पकड़ लूं, ये नहीं करना, ठीक है? चाहे हाँ यहाँ 50 वाला बैठा है, यहाँ 1000 वाला बैठा है, वहाँ 5000 वाला, सबसे पहले आप 50 वाले के पास जाए। उसका भी दिल है, 1000 वाले का भी दिल है और 5000 वाले का भी दिल है, चाहे वो गरीब है चाहे वो अमीर है। मैं ये बात नहीं सोचती, और मैं चाहे 50 भी पकड़ रही हूँ ना, मैं 10 बार स्टेप करके डांस करके जाती यार समझो बाहर आके यार की हो रहा। ਉਹ ਹੁਣ ਕਹਿ ਰਹੀ ਹੈ ਉਹਨੇ ਸਾਰਾ ਬਰਕਤਾਂ ਦਾ ਨਜ਼ੂਲ ਕਰ ਦਿੱਤਾ ਹਰ ਪਾਸੇ। ਲੋ ਜੀ ਉਹ ਕਹਿ ਰਹੀ ਹੈ ਛੋਟਾ ਜਿਹਾ ਤਰੀਕਾ, ਹਾਂ ਇਹ ਫੜ ਲਓ ਤੁਸੀਂ ਤੇ ਰੱਬ ਸੋਹਣਾ ਬਰਕਤ ਪਾਏਗਾ। ਅਸਤਗਫਿਰੁੱਲਾਹ। ਤੇ ਉਹ ਕਹਿੰਦੀ ਹੈ ਕਿ ਹਾਂ ਤੁਸੀਂ ਜਿਹੜਾ ਨਾ ਮਿਹਨਤ ਕਰਨੀ ਹੈ, ਮਿਹਨਤ ਕਰਕੇ ਡਾਂਸ ਕਰਨਾ, ਤੇ ਤੁਸੀਂ ਆ ਮੇਰਾ ਮਤਲਬ ਇੰਝ ਨਹੀਂ ਕਰਨਾ ਕਿ ਆ ਪੈਸੇ ਫੜ ਲਓ ਫਟਾਫਟ ਤੇ ਡਾਂਸ ਨਹੀਂ। ਡਾਂਸ 'ਚ ਮਿਹਨਤ ਕਰਨੀ ਆ, ਨਾਚ ਜਿਹੜਾ ਕਰਨਾ ਉਹ ਮਿਹਨਤ ਕਰਕੇ ਕਰਨਾ, ਤੇ ਉਹਦੇ ਬਾਅਦ ਪੈਸਿਆਂ ਪਿੱਛੇ ਨਹੀਂ ਭੱਜਣਾ। ਨਾਲੇ ਉਹ ਕਹਿੰਦੀ ਹੈ ਕਿ ਮੇਰਾ ਜਿਹੜੇ ਕਿਸੇ ਕੋ 50 ਜਿਹੜੇ ਦਿੰਦੇ ਨਹੀਂ ਬੈਠੇ ਹੁੰਦੇ ਆ ਕਿ ਆ ਕੇ ਮੇਰੇ ਕੋਲ ਨੱਚ ਕੇ ਤੇ ਉਹ ਆ ਕੇ ਲੈਂਦੀ ਹੈ, ਹਾਂ ਇੱਦਾਂ ਹੀ ਲੈਂਦੀ ਹੈ ਤੇ ਨੱਚ ਨਹੀਂ ਸਕਦੀ। ਉਹ ਕਹਿੰਦੀ ਹੈ ਕਿ ਜਿਹਦੇ ਕੋਲ 50 ਰੁਪਏ ਹੋਣ ਉਹ ਗਰੀਬ ਆਦਮੀ ਆ, ਕਿਸੇ ਨੇ 1000 ਫੜਿਆ ਹੁੰਦਾ, ਕਿਸੇ ਨੇ 5000। ਤੁਸੀਂ 5000 ਵਾਲੇ ਕੋਲ ਨਹੀਂ ਜਾਣਾ, ਤੁਸੀਂ 50 ਵਾਲੇ ਕੋਲ ਵੀ ਜਾਣਾ, ਕਿਉਂਕਿ ਉਹਦਾ ਵੀ ਦਿਲ ਆ, ਉਹ ਵੀ ਨਾਚ ਦੇਖਣ ਆਇਆ, ਉਹ ਵੀ ਹਿਸਾਬ ਲਾਉਣ ਆਇਆ ਆਪਣਾ। ਉਹਦੇ ਨਾਲ ਵੀ ਤੁਸੀਂ 50 ਰੁਪਏ ਲੈ ਕੇ ਤੇ ਉਹਦੇ ਸਾਹਮਣੇ ਵੀ ਨੱਚਣਾ, ਹਾਂ ਤੇ ਪਤਾ ਨਹੀਂ ਕੀ ਉਹਨੂੰ ਦਿਖਾਉਣਾ, ਜੋ ਵੀ ਸਿਸਟਮ ਹੈ ਡਾਂਸ ਦਾ। ਤੇ ਉਹਦੇ ਬਾਅਦ ਫਿਰ ਤੁਸੀਂ ਜਾਣਾ ਅੱਗੇ 500 ਵਾਲੇ ਵੱਲ, ਫਿਰ 1000 ਵਾਲੇ ਵੱਲ, ਫਿਰ 5000 ਵਾਲੇ ਕੋਲ ਜਾ ਕੇ ਫੜ ਕੇ ਤੇ ਉਹਦੇ ਨਾਲ ਨਿਕਲ ਜਾਓ ਤੇ ਫਿਰ ਲੱਖਾਂ ਕਮਾਓ। ਯਾਰ ਕੀ ਹੋ ਰਿਹਾ ਯਾਰ, ਮੈਨੂੰ ਸਮਝ ਨਹੀਂ ਆ ਰਹੀ। ਉਹ ਯਾਰ ਇਸਲਾਮੀ ਜਮਹੂਰੀਆ ਪਾਕਿਸਤਾਨ ਔਰ ਇਹਦਾ ਮੇਰਾ ਮਤਲਬ ਹੈ ਕਿ ਜਿਹੜਾ ਸੋਸ਼ਲ ਮੀਡੀਆ 'ਤੇ ਆ ਹੋ ਰਿਹਾ, ਸ਼ਾਇਦ ਪਤਾ ਨਹੀਂ ਮੇਨ ਸਟ੍ਰੀਮ TV 'ਤੇ ਇੱਕੋ ਹੀ ਗੱਲ ਆ ਹੁਣ ਤਾਂ। ਹੁਣ ਆ ਇੱਥੇ ਆ ਕੇ ਸਰੇਆਮ ਉਹ ਜਾ ਕੇ ਨਸੀਹਤਾਂ ਕਰ ਰਹੀ ਆ
ਕਿ ਇਸਲਾਮੀ ਟੱਚ ਦੇ ਕੇ ਕਿ ਇਹਦੇ 'ਚ ਬਈ ਇਹਦੇ 'ਚ ਕਾਹਦੀ ਬਰਕਤ ਹੁੰਦੀ ਹੈ, ਕੰਜਰਖਾਨੇ 'ਚ ਕਾਹਦੀ ਬਰਕਤ ਹੁੰਦੀ ਹੈ। ਹੁਣ ਆ ਦੇਖ ਲਓ ਆ ਜਿਹੜੀ ਹਕੂਮਤ ਹੈ 47 ਦੀ, ਇਹ ਬੈਠੀ ਕਵੇ ਕਿ ਜੀ ਇਹਦੇ 'ਚ ਅੱਲਾ ਬਰਕਤ ਪਾਊਗਾ। ਉਹ ਬਈ ਕਾਹਦੀ 2 ਨੰਬਰ ਹਕੂਮਤ ਹੈ ਤੁਹਾਡੀ, ਤੁਹਾਨੂੰ ਮੈਂਡੇਟ ਹੀ ਨਹੀਂ ਮਿਲਿਆ, ਤੁਸੀਂ ਚੋਰੀ ਕੀਤੀ ਹੋਈ ਹੈ, ਇਲੈਕਸ਼ਨ ਚੋਰੀ ਕਰਕੇ ਆ ਕੇ ਬੈਠੇ ਬਰਕਤ। ਉਹ ਜਿੱਦਾਂ ਤੁਸੀਂ ਕਹਿ ਲਓ ਕਿ ਆ ਜਿਹੜਾ ਕਰਤਾ ਧਰਤਾ ਪਾਕਿਸਤਾਨ ਦਾ ਵੱਡਾ ਫਰੌਨ ਜਿਹੜਾ ਉਹ ਆ ਕੇ ਕਹੇ ਕਿ ਬਈ ਆ ਇਨਸ਼ਾਅੱਲਾ ਦੇਖੋ ਤਰੱਕੀਆਂ ਹੁੰਦੀਆਂ, ਤੁਸੀਂ ਅੱਲਾ ਬਰਕਤ ਪਾਏਗਾ, ਅੱਲਾ ਨੇ ਇਹਦੀ ਤਕਰੀਰ ਬਹੁਤ ਅੱਛੀ ਲੱਗੀ ਆ। ਦੇਖੋ ਬਈ ਇੱਦਾਂ ਕਿੱਦਾਂ ਬੰਦੂਕ ਦੇ ਜ਼ੋਰ 'ਤੇ ਕਬਜ਼ਾ ਕਰਕੇ ਤੁਸੀਂ ਕਿੱਦਾਂ ਯਕੀਨ ਕਰਦੇ ਹੋ ਕਿ ਅੱਲਾ ਇਹਦੇ 'ਚ ਬਰਕਤ ਪਾਏਗਾ। ਬਲਕਿ ਉਹ ਹਿਸਾਬ ਹੋਏਗਾ ਜੋ ਅੱਜ ਹੋਇਆ ਪਿਆ। ਦੇਖੋ ਨਾ ਕਿੰਨੇ ਸਾਲ ਪਹਿਲੇ ਤੇ ਕਹਿ ਰਹੇ ਆ 3 ਸਾਲ ਹੋ ਗਏ ਕਿ ਲੋ ਜੀ ਆ ਆਪਣਾ ਦੇਖੋ ਹੁਣ ਪਾਕਿਸਤਾਨ ਕਿੱਥੇ ਜਾਣ ਲੱਗਾ, ਆ ਦੇਖੋ ਕਿੰਨੀ ਇਨਵੈਸਟਮੈਂਟ ਆਉਣ ਲੱਗੀ ਆ, ਕਿੰਨਾ ਇਹ ਕੱਖ ਨਹੀਂ ਹੋਇਆ, ਬੇੜਾ ਗਰਕ ਹੋ ਗਿਆ, ਖਤਮ ਹੋ ਗਈ ਕਹਾਣੀ ਹਰ ਪਾਸੇ। ਲੇਕਿਨ ਉਹ ਬੈਠੇ ਉਹ ਬਿਲਕੁਲ ਇਹਨਾਂ 'ਚ ਤੇ ਆ ਜਿਹੜੇ ਨੂਨ ਲੀਗ ਦੇ ਹੈਂਡਲ ਨੇ ਕੋਈ ਫਰਕ ਨਹੀਂ, ਨੱਚਣ ਵਾਲੀਆਂ ਤੇ ਇਹਨਾਂ 'ਚ ਇੱਕੋ ਹੀ ਕੰਮ ਆ। ਉਹ ਵੀ ਬੈਠੇ, ਉਹਨੇ ਵੀ ਕਿਹਾ ਕਿ ਦੇਖੋ ਜਿਹੜਾ ਬੰਦੂਕ ਦੇ ਜ਼ੋਰ 'ਤੇ ਕਾਬਜ਼ ਆ ਇੱਥੇ, ਬਈ ਉਹ ਜਿਹੜਾ ਕਹੀ ਜਾ ਰਿਹਾ ਕਿ ਰੱਬ ਸਣਾ ਬਰਕਤ ਪਾਏਗਾ, ਤੇ ਕਹਿੰਦੀ ਮੇਰਾ ਵੀ ਉਹੋ ਜਿਹਾ ਹੀ ਕੰਮ ਹੈ, ਉਹ ਵੀ 2 ਨੰਬਰ ਆ, ਮੈਂ ਵੀ 2 ਨੰਬਰ ਆ। ਹਾਂ, ਉਹ ਬੈਠੀ ਦਰਸ ਦੇ ਰਹੀ ਆ ਅੱਲਾ ਮਾਫ। ਯਾਰ ਕਿੱਦਾਂ ਦੀਆਂ ਚੀਜ਼ਾਂ ਹੋ ਰਹੀਆਂ, ਸਮਝੋ ਬਾਹਰ ਆ, ਯਕੀਨ ਕਰੋ। ਉੱਤੋਂ ਇੱਥੇ ਤੁਸੀਂ ਕੋਈ ਮੇਰਾ ਮਤਲਬ ਸੋਸ਼ਲ ਮੀਡੀਆ ਪਲੇਟਫਾਰਮ ਤੁਸੀਂ ਖੋਲ੍ਹ ਲਓ ਅਤੇ ਉੱਥੇ ਅਜੀਬੋ ਗਰੀਬ ਕਿਸਮ ਦੀਆਂ ਚੀਜ਼ਾਂ ਨਜ਼ਰ ਆਉਂਦੀਆਂ ਨੇ ਤੁਹਾਨੂੰ। ਅਜੀਬੋ ਗਰੀਬ ਕਿਸਮ ਦੇ ਡਾਂਸ ਹੋ ਰਹੇ ਹੁੰਦੇ ਆ, ਮੁਜਰੇ ਹੋ ਰਹੇ ਹੁੰਦੇ ਆ, ਔਰ ਘਰ ਦੇ ਵਿੱਚ ਆ ਜਿਹੜੀ ਨਾ ਸ਼ੈਤਾਨ ਦਾ ਕੰਮ ਆ ਪਹੁੰਚ ਗਿਆ। ਬਾਬਾ ਜੀ ਕਹਿੰਦੇ ਵੀ ਆ ਪਹੁੰਚਿਆ ਤਾਂ ਕਿ ਲੋਕੀ ਦੇਖਦੇ ਹੀ ਇਹੀ ਆ, ਲੋਕਾਂ ਦਾ ਟੇਸਟ ਹੀ ਆ ਹੋ ਗਿਆ। ਉਹ ਕਹਿੰਦੇ ਬਾਕੀ ਛੱਡੋ ਸਾਰਾ ਕੁਛ, ਆ ਦੁਨੀਆ ਜਾਨ ਮਜ਼ੇ ਕਰੋ, ਦੇਖੋ ਹਿਸਾਬ ਕਿਤਾਬ ਲਾਓ ਅਤੇ ਆਪਣੀ ਵੀ ਬਣਾਓ ਅਤੇ ਉਹ ਜਾਓ। ਅਤੇ ਉਹ ਹੁਣ ਜਿਹੜਾ ਨਾ ਪੈਸਿਆਂ ਦਾ ਕੰਮ ਆ ਵੀ ਪੈਸੇ ਜਿੱਥੋਂ ਲੱਭ ਜਾਣ ਉੱਥੋਂ ਕਮਾ ਲਓ, ਫੜ ਲਓ, ਕਿਉਂਕਿ ਹਰਾਮ ਹਲਾਲ ਦਾ ਕਨਸੈਪਟ ਜਿਹੜਾ ਨਾ ਉਹ ਖ਼ਤਮ ਹੋ ਗਿਆ। ਉਹ ਕਹੇ ਦੌਰ ਜਦੋਂ ਪਹਿਲੇ ਤਰਬੀਅਤ ਹੁੰਦੀ ਸੀ ਕਿ ਯਾਰ ਹਲਾਲ ਹਰਾਮ ਦੀ ਤਮੀਜ਼ ਹੁੰਦੀ ਸੀ, ਤਰਬੀਅਤ ਹੁੰਦੀ ਸੀ ਕਿ ਯਾਰ ਆ ਜਿਹੜਾ ਨਾ ਕੰਮ ਠੀਕ ਨਹੀਂ ਗਾ, ਆ ਨਹੀਂ ਕਰਨਾ ਸੀ। ਲੇਕਿਨ ਉਹ ਜਿੱਦਾਂ ਦਾ ਆ ਚੋਰਾਂ ਦੀ ਹਕੂਮਤ ਆਈ ਆ ਅਤੇ ਉਹਦੇ ਬਾਅਦ ਆ ਜਿਹੜਾ ਨਾ ਬਗੈਰਤੀ ਬੇਸ਼ਰਮੀ ਸਰੇਆਮ ਹੋ ਰਹੀ ਆ, ਹਰ ਪਾਸੇ ਹੋ ਰਹੀ ਆ ਕਿ ਉਹ ਬਹਿ ਕੇ ਆ ਕੇ ਸਾਨੂੰ ਇੱਦਾਂ ਦੀਆਂ ਜਿਹੜੀਆਂ ਨਾ ਉਹ ਗੱਲਾਂ ਸੁਣਨ ਨੂੰ ਮਿਲਦੀਆਂ ਕਿ ਲੋ ਜੀ ਆ ਬਰਕਤ ਇਸ ਕੰਮ 'ਚ ਹੋਏਗੀ, ਉਸ ਕੰਮ 'ਚ ਹੋਏਗੀ, ਜੀ ਗਰੀਬ ਕਿਸਮ ਦਾ ਕੰਮ। ਅਤੇ ਉਹਦੇ ਬਾਅਦ ਜਨਾਬ ਮੈਂ ਤੁਹਾਡੀ ਆਪਣੀ ਪਸੰਦੀਦਾ ਜਿਹੜੀ ਆ ਸ਼ਖਸੀਅਤ, ਹਾਂਜੀ, ਉਹ ਗਰੀਦਾ ਫਰੂਕੀ। ਬਾਬਾ ਜੀ ਕਹਿੰਦੇ ਨਹੀਂ ਪੁੱਤਰ ਗਰੀਦਾ ਸੁਜ਼ੂਕੀ। ਮੈਂ ਕਿਹਾ ਬਾਬਾ ਜੀ ਫਰੂਕੀ। ਬਾਬਾ ਕਹਿੰਦੇ ਨਹੀਂ ਉਹਨੇ ਸੁਜ਼ੂਕੀ ਰੱਖੀ ਹੋਈ ਹੈ ਨਾ, ਸੁਜ਼ੂਕੀ ਨੇ ਰੱਖੀ ਹੈ, ਸੁਜ਼ੂਕੀ ਚਲਾਉਂਦੀ ਹੈ ਗਰੀਦਾ, ਤਾਂ ਮੈਂ ਕਹਿੰਦਾ ਗਰੀਦਾ ਨੇ ਸੁਜ਼ੂਕੀ ਰੱਖੀ, ਗਰੀਦਾ ਸੁਜ਼ੂਕੀ। ਮੈਂ ਬਾਬਾ ਜੀ ਮੈਨੂੰ ਲੱਗਾ ਤੁਸੀਂ ਇੱਦਾਂ ਕਹਿ ਰਹੇ ਹੋ ਕਿ ਸੁਜ਼ੂਕੀ ਵਾਂਗੋਂ ਚੱਲ, ਮੇਰਾ ਮਤਲਬ ਉਹਦੀ ਗੱਡੀ ਚੱਲਦੀ ਹੈ। ਬਾਬਾ ਕਹਿੰਦੇ ਨਹੀਂ ਉਹ ਸੁਜ਼ੂਕੀ। ਅਤੇ ਉਹ ਜਨਾਬ ਹੁਣ ਤੁਹਾਨੂੰ ਪਤਾ ਜਿਹੜੇ ਕਿ ਇਨਕਸ਼ਾਫਾਤ ਹੋਏ ਆ, ਉਹ ਜਿਹੜੇ ਸਾਈਫਰ ਵਗੈਰਾ ਨਿਕਲਿਆ ਸਾਰਾ ਸਿਸਟਮ। ਹੁਣ ਗਰੀਦਾਂ ਨੇ ਇੱਕ ਬੜਾ ਵੱਡਾ ਸ਼ੋਅ ਕੀਤਾ, ਹਾਂਜੀ। ਬਾਬਾ ਕਹਿੰਦੇ ਕਿੱਡਾ ਵੱਡਾ ਸ਼ੋਅ ਕੀਤਾ, 4 ਉਹਦੇ ਵਿਊਜ਼ ਨਹੀਂ ਹੁੰਦੇ ਕਿੱਟ। ਮੈਂ ਕਿਹਾ ਬਾਬਾ ਜੀ ਵਿਊਜ਼ ਤਾਂ ਅੱਜ ਕੱਲ੍ਹ ਸਾਡੇ ਵੀ ਬੰਦ ਕੀਤੇ ਹੋਏ। ਹਾਂ, ਬਾਬਾ ਜੀ ਕਹਿੰਦੇ ਉਹ ਸਾਡੇ ਤਾਂ ਉਹਨਾਂ ਨੇ ਕਰਨਾ ਹੀ ਆ ਬੰਦ। ਹਾਂ, ਅਸੀਂ ਉਹਨਾਂ ਦੀ ਢੋਲਕੀ ਜੀ ਵਜਾਉਂਦੇ ਅਤੇ ਸਾਡੀ ਤਾਂ ਚਲੋ ਖੈਰ। ਲੇਕਿਨ ਗਰੀਦਾਂ ਨੂੰ ਬਿਲਕੁਲ ਨਹੀਂ ਆ ਜ਼ਿਆਦਤੀ ਹੈ। ਦੇਖੋ ਗਰੀਦਾ ਵਿਚਾਰੀ ਸ਼ੋਅ ਕਰਦੀ, ਨਾ ਉਹਨੂੰ ਕੋਈ TV 'ਤੇ ਦੇਖਦਾ, ਨਾ ਉਹਨੂੰ ਕੋਈ YouTube 'ਤੇ ਦੇਖਦਾ। ਯਾਰ ਆ ਜ਼ਿਆਦਤੀ, ਜਾ ਕੇ ਦੇਖਿਆ ਕਰੋ। ਮੈਂ ਬਾਬਾ ਜੀ ਕੀ ਜਾ ਕੇ ਦੇਖਿਆ ਕਰੀਏ? ਬਾਬਾ ਜੀ ਕਹਿੰਦਾ ਮੈਂ ਤਾਂ ਦੇਖਦਾ ਰਹਿੰਦਾ ਜਾ ਕੇ। ਮੈਂ ਕਿਹਾ ਬਾਬਾ ਜੀ ਤੁਸੀਂ ਠਰਕੀ ਬੰਦੇ ਹੋ, ਤੁਸੀਂ ਕੁਛ ਹੋਰ ਦੇਖਦੇ ਰਹਿੰਦੇ ਉੱਥੇ ਜਾ ਕੇ। ਬਾਬੇ ਕਹਿੰਦੇ ਹਾਂ ਬਸ ਮੈਂ ਮਿਊਟ ਕਰ ਦਿੰਦਾ ਵਾ, ਆਵਾਜ਼ ਨਹੀਂ ਸੀ, ਸਿਰਫ ਦੇਖਦਾ ਰਹਿੰਦਾ ਵਾ ਗਰੀਦਾਂ ਨੂੰ। ਗਰੀਦਾ ਅੱਛੀ ਲੱਗਦੀ ਬਾਬਾ ਜੀ ਕਹਿੰਦੇ। ਮੈਂ ਕਿਹਾ ਬਾਬਾ ਜੀ ਕੌਣ ਆ ਜਿਹੜੀ ਤੁਹਾਨੂੰ ਅੱਛੀ ਨਹੀਂ ਲੱਗਦੀ? ਹਰ ਐਰੀ ਗੈਰੀ ਨੱਥੂ ਵੈਰੀ ਜਿਹੜੀ ਆ ਉਹ ਤੁਸੀਂ ਹਿਸਾਬ ਉਹਦੇ ਨਾਲ ਲਾਇਆ। ਖੈਰ ਉਹ ਬੈਠੀ ਹੋਈ ਆ, ਉਹ ਹੁਣ ਕਿਸੇ ਤਰ੍ਹਾਂ ਉਹਨੂੰ ਜਿਹੜਾ ਸਾਈਫਰ ਨਿਕਲਿਆ ਵਾ ਜੋ ਉਹਦੇ 'ਤੇ ਤਬਰਰੇ ਹੋ ਰਿਹਾ, ਉਹ ਹੁਣ ਗਰੀਦਾ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਤਰੀਕੇ ਨਾਲ ਜਿਹੜਾ ਨਾ ਉਹ ਇਹ ਸਾਈਫਰ ਨੂੰ ਜ਼ਰਾ ਆਪਣਾ ਡੀਗ੍ਰੇਡ ਕੀਤਾ ਜਾਏ। ਇਹਨੂੰ ਦੱਸਿਆ ਜਾਏ ਕਿ ਵੀ ਆ ਕੋਈ ਐਸੀ ਗੱਲ ਨਹੀਂ, ਆ ਇੱਕ ਵੈਬਸਾਈਟ ਆ ਬਿਲਕੁਲ ਵੀ ਮਰੂਫ ਨਹੀਂ ਆ, ਅਜੀਬੋ ਗਰੀਬ ਕਿਸਮ ਦੀ। ਉਹਨੇ ਆ ਕੱਢਿਆ ਹੁਣ ਤਰ੍ਹਾਂ ਦੇ ਉਹ ਐਕਸਪਰਟਿਜ਼ ਲੈ ਕੇ ਆਪਣੇ ਸ਼ੋਅ 'ਤੇ ਬਹਿ ਕੇ ਅਤੇ ਉਹਨਾਂ ਨੂੰ ਪੁੱਛ ਰਹੀ ਹੈ ਕਿ ਤੁਹਾਨੂੰ ਕੀ ਲੱਗਦਾ ਹੈ ਅਸਲੀ ਹੈ ਕਿ ਨਕਲੀ ਹੈ। ਗਰੀਦਾਂ ਦਾ ਦਿਲ ਹੁੰਦਾ ਕਿ ਕਿਸੇ ਤਰ੍ਹਾਂ ਉਹ ਕਹਿ ਦੇਵੇ ਕਿ 100% ਜਾਲੀ ਆ ਹੈ ਹੀ। ਲੇਕਿਨ ਉਹ ਇੱਦਾਂ ਕਹਿ ਨਹੀਂ ਸਕਦੀ। ਉਹ ਐਡੀ ਵੱਡੀ ਵੈਬਸਾਈਟ ਉਹਨਾਂ ਨੇ ਆਪਣਾ ਡਰੋਪ ਸਾਈਟ ਵਾਲੇ, ਅਤੇ ਉਹ ਕਹਿੰਦੇ ਕਿ ਨਹੀਂ ਆ ਜਿਹੜੀ ਨਾ ਉਹਨਾਂ ਨੇ ਤਸਵੀਰ ਲੈ ਕੇ ਅਤੇ ਉਹ ਉਹਨਾਂ ਨੇ ਪਾਤੀ ਹੈ ਅਸਲੀ ਹੈ। ਗਰੀਦਾਂ ਦੇ ਅਰਮਾਨਾਂ ਤੋਂ ਉੱਥੇ ਪਾਣੀ ਫਿਰ ਗਿਆ ਆਪਣੇ ਸ਼ੋਅ ਦੇ ਵਿੱਚ ਹੀ। ਲੇਕਿਨ ਉਹਨੇ ਕੋਈ ਕਸਰ ਨਹੀਂ ਛੱਡੀ ਆ ਕਹਿਣ ਦੀ ਕਿ ਐਵੇਂ ਫਜ਼ੂਲ ਬਕਵਾਸ ਹੈ, ਸਾਜ਼ਿਸ਼ ਹੈ ਜਿਹੜੀ ਕਿ ਹੋ ਰਹੀ ਹੈ, ਹੋਰ ਕੁਝ। ਬਾਬਾ ਜੀ ਕਹਿੰਦੇ ਯਾਰ ਗਰੀਦਾਂ ਤੋਂ ਯਾਦ ਆਇਆ,
वो आप बनाए हरमस खुली है कि नहीं? मैं कि यार गरीदा तो तुहानू आप बनाए हरमस कित्थों याद है? बाबे कहते भी वो बस कोई चीज़ कितों भी याद आ सकती है तो वो की बनया ਉਹਦਾ? मैं कहा बाबा जी वो बंद ही है। बाबा जी कहते कितना हो सकता है यार, मेरा मतलब गरीदा ने तो खोल दी सी। मैं बाबा जी वो आप बनाया हरमस भी हरमस जी असली आ रही है वो बंद। बाबा जी कहते गरीदा की भी असली है। मैं क्या वो है वो गल उस करती है कि आपने हरमस से कि वो खुलनी चाहिए और ट्रंप के नाल आ। बाबा जी कहते हाँ वो क्योंकि ट्रंप ਉਹਦੇ ਨਾਲ ਹਾਂ ਜਿਹਦੇ ਹਮਾਇਤ ਇਹ ਕਰਦੀ ਹੈ ਤਾਂ ਲਾਜ਼ਮੀ ਗੱਲ ਹੈ ਤੇ ਉਹ ਟਰੰਪ ਦੇ ਨਾਲ ਹੀ ਹੋਣੀ ਕਹਿੰਦੀ ਹੋਣੀ ਟਰੰਪ ਨੂੰ ਕਿ ਖੁਲਵਾ ਦਿਓ। ਬਾਬੇ ਕਹਿੰਦੇ ਵੈਸੇ ਟਰੰਪ ਨੂੰ ਚਾਹੀਦਾ ਕਿ ਆ ਜਿਹੜੀ ਨਾ ਹੁਣ ਗਰੀਦਾਂ ਨੂੰ ਮਸ਼ਵਰਾ ਕਰੇ ਗਰੀਦਾਂ ਨੂੰ ਮਸ਼ਵਰਾ ਕਰਕੇ ਉਹ ਖੁੱਲ ਜਾਏ। ਬਾਬਾ ਜੀ ਮੈਂ ਕਿਹਾ ਯਾਰ ਗਰੀਦਾਂ ਨਾਲ ਕਾਹਦੇ ਮਸ਼ਵਰਾ? ਬਾਬੇ ਕਹਿੰਦੇ ਗਰੀਦਾਂ ਦਾ ਤਜਰਬਾ ਬਹੁਤ ਯਕੀਨ ਕਰੋ ਇਹ ਆਪਣਾ ਹਰਮਸ ਖੁਲਵਾ ਦੇਗੀ। मैं कहा बाबा जी आपने हरमस खुलवाए ना खुलवाए ट्रंप की खुलवा देगी।